ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਧ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਦਸੰਬਰ ਦਿਨ ਵੀਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲੈਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਦੇ ਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਇੱਕ ਵਾਰੀ ਫਿਰ ਸੁਪਰੀਮ ਕੋਰਟ ਦੇ ਵਿੱਚ ਸੀਗੀ ਸੁਣਵਾਈ, ਕੀ ਕੁਛ ਵਾਪਰਿਆ ਜੀ? ਅੱਜ ਦੇਖੋ, ਇਹ ਸੁਣਵਾਈ ਜਿਹੜੀ ਆ ਜੋ ਸਵੇਰ ਤੋਂ ਹੀ ਉਡੀਕੀ ਜਾ ਰਹੀ ਸੀਗੀ ਕਿ ਕੋਈ ਸ਼ਾਇਦ ਫੈਸਲਾ ਆ ਜਾਏਗਾ। ਔਰ ਕਮਾਲ ਦੀ ਗੱਲ ਇਹ ਹੈ ਕਿ ANI ਦਾ ਇੱਕ ਕਟ ਆਊਟ ਜਿਹੜਾ ਆ ਉਹ ਇੱਥੇ ਸਲਾਹ ਦਿੱਤਾ ਗਿਆ। ਕੁਛ ਸਾਡੇ ਮੀਡੀਆ ਦੇ ਸੱਜਣ ਵੀ ਬੱਚਾ ਖਾ ਗਏ। ਔਰ ਲਿਖਿਆ ਤਾਂ ਇਹੀ ਸੀਗਾ ਕਿ ਨੋਟਿਸ ਕੀਤਾ ਗਿਆ ਖਾਲੀ ਕਰਾਉਣ ਵਾਸਤੇ ਜੋ PI ਪਾਈ ਗਈ ਆ। ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦੱਸਿਆ ਗਿਆ ਕਿ ਆਰਡਰ ਕਰ ਦਿੱਤਾ ਗਿਆ। ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸੁਣਵਾਈ ਲੇਟ ਸ਼ੁਰੂ ਹੋਈ ਆ। 11 ਕੁ ਵਜੇ ਮੇਰੇ ਖਿਆਲ ਦੇ ਨਾਲ ਕੋਰਟ ਦੀ ਸਿਟਿੰਗ ਸ਼ੁਰੂ ਹੋਈ ਤੇ 11:30 ਪੌਣੇ 12 ਵਜੇ ਵਾਰੀ ਆਈ ਆ। ਤਾਂ ਇਹਦੇ ਵਿੱਚ ਇੱਕ ਪੱਖ ਵੀ ਬਹਿਸ ਦੇਖਣ ਨੂੰ ਮਿਲੀ ਆ। ਪਰ ਦਿਲਚਸਪ ਗੱਲ ਇਹ ਆ ਕਿ ਜਿਹੜੇ ਲੋਕ ਉੱਥੇ ਬੈਠੇ ਨੇ ਜ਼ਿਆਦਾਤਰ, ਔਰ ਜਿੱਥੋਂ ਇਹ ਅੰਦੋਲਨ ਉੱਠਿਆ ਵਾ, ਮਤਲਬ ਕਿ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਕੋਈ ਲਿਖਤ ਗਈ ਹੋਈ ਨਹੀਂ। ਉਹ ਅੱਜ ਇਸ ਸੁਣਵਾਈ ਦਾ ਹਿੱਸਾ ਬਣ ਹੀ ਨਹੀਂ ਸਕੀ। ਕੱਲ ਇਸ ਗੱਲ ਤੇ ਮੋਹਰ ਤੇ ਜ਼ਰੂਰ ਲੱਗੀ ਸੀਗੀ ਕਿ ਕਿਸਾਨ ਜਥੇਬੰਦੀਆਂ ਨੂੰ ਭਾਈ ਪਾਰਟੀ ਬਣਾਇਆ ਜਾਵੇ, ਪਰ ਉਹਦੇ ਵਿੱਚ 8 ਦੀ ਨਿਸ਼ਾਨਦੇਹੀ ਕੀਤੀ ਗਈ ਕਿ 8 ਕਿਸਾਨ ਧਿਰਾਂ ਨੂੰ ਇਹਦੇ ਵਿੱਚ ਪਾਰਟੀ ਜ਼ਰੂਰ ਬਣਾਇਆ ਜਾਵੇ, ਪਰ ਕਿਸੇ ਕੋਲ ਲਿਖਤ ਕੋਈ ਨਹੀਂ ਗਈ। ਸੋ ਇਸ ਕਰਕੇ ਸੁਣਵਾਈ ਜਿਹੜੀ ਆ ਉਹ ਕਹਿ ਲਓ ਕਿ 4 ਧਿਰੀ ਸੀਗੀ। ਮਤਲਬ ਕਿ ਇੱਕ ਕੋਰਟ, ਦੂਸਰਾ ਦਿੱਲੀ ਸਰਕਾਰ ਲਾ ਲਓ, ਤੀਸਰਾ ਪੰਜਾਬ ਗੌਰਮੈਂਟ, ਚੌਥਾ ਸੈਂਟਰ ਸਰਕਾਰ ਆ ਗਈ। ਪਰ ਇੱਕ ਧਿਰ ਹੋਰ ਵੀ ਸੀ ਉੱਥੇ, ਉਹ ਸੀ ਭਾਰਤੀ ਕਿਸਾਨ ਯੂਨੀਅਨ ਭਾਨੂ ਬਾਰੇ ਤੁਸੀਂ ਇੱਕ ਦਿਨ ਅੱਗੇ ਦੱਸਿਆ ਸੀਗਾ, ਜਿਹੜੇ ਸੁਪਰੀਮ ਕੋਰਟ ਦੇ ਵਿੱਚ ਗਏ ਆ ਇਸ ਚੀਜ਼ ਨੂੰ ਲੈ ਕੇ। ਤਾਂ ਬਹਰਹਾਲ ਉੱਥੇ ਅਟਾਰਨੀ ਜਨਰਲ ਜਿਹੜੇ ਸੀਗੇ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਕਿ ਨਾਕਾਬੰਦੀ ਦੇ 22 ਦਿਨਾਂ ਦੇ ਕਾਰਨ ਨੁਕਸਾਨ ਬਹੁਤ ਵੱਡਾ ਹੋ ਗਿਆ। ਲੋਕ ਨੌਕਰੀ ਤੱਕ ਨਹੀਂ ਜਾ ਪਾ ਰਹੇ। ਐਂਬੂਲੈਂਸ ਦੀ ਜਿਹੜੀ ਆਵਾਜਾਈ ਆ ਉਹਦੀ ਵੀ ਆਗਿਆ ਨਹੀਂ ਹੈ। ਨਾਲ ਉਹ ਕਹਿੰਦੇ ਕਿ ਕਰੋਨਾ ਵਾਇਰਸ ਦਾ ਖਤਰਾ ਹੈ। ਜਦੋਂ ਇਹ ਜਿਹੜੇ ਪ੍ਰਦਰਸ਼ਨਕਾਰੀ ਆਪਣੇ ਪਿੰਡਾਂ 'ਚ ਜਾਣਗੇ ਤਾਂ ਜੰਗਲ ਦੀ ਅੱਗ ਵਾਂਗ ਕਰੋਨਾ ਵਾਇਰਸ ਫੈਲਾਉਣਗੇ। ਇਸ ਤਰ੍ਹਾਂ ਇਹਨਾਂ ਨੇ ਤਰਕ ਦਿੱਤੇ ਆ। ਤਾਂ ਜਿਹੜੇ ਅਟਾਰਨੀ ਜਨਰਲ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਕਿ ਜਿਸ ਤਰ੍ਹਾਂ ਇਹ ਹੱਦਾਂ ਮੱਲ ਕੇ ਬੈਠੇ ਆ, ਜਿਸ ਤਰ੍ਹਾਂ ਸਪਲਾਈ ਲਾਈਨ ਕੱਟ ਕੇ ਬੈਠੇ ਆ, ਤੇ ਬਿਲਕੁਲ ਉਦਾਂ ਦੀ ਸਥਿਤੀ ਹੈ ਜਿਵੇਂ ਸਿਰਫ ਜੰਗ ਦੇ ਵਿੱਚ ਕੀਤਾ ਜਾਂਦਾ। ਤਾਂ ਨਾਲ ਉਹਨਾਂ ਨੇ ਕਿਹਾ ਜੀ ਇਹ ਗੱਲਬਾਤ ਨਹੀਂ ਕਰ ਰਹੇ ਸਾਡੇ ਨਾਲ, ਕਿਸਾਨ ਮਤਲਬ ਕਿ ਗੱਲਬਾਤ ਨਹੀਂ ਕਰ ਰਹੇ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਸ ਨੇ ਇਹ ਗੱਲ ਕਹੀ ਆ, ਹਾਲਾਂਕਿ ਜਿਹੜੀ ਦਿੱਲੀ ਦੀ ਸਰਕਾਰ ਸੀ ਆਪਣਾ ਪੱਖ ਸੁਣਾਉਣ ਲੱਗੀ ਕਿ ਜੀ ਤੁਸੀਂ ਕਿਸਾਨਾਂ ਨੂੰ ਮਤਲਬ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੋ, ਪ੍ਰੋਟੈਕਟ ਕਰੋ। ਤਾਂ ਉੱਥੇ ਉਹਨਾਂ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਉਹਨਾਂ ਦੀ ਬਹੁਤੀ ਗੱਲ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਪਰ ਦੂਸਰੇ ਪਾਸੇ ਜਿਹੜੀ ਗੱਲ ਪੰਜਾਬ ਸਰਕਾਰ ਵੱਲੋਂ ਕਹੀ ਗਈ, ਉਹਨਾਂ ਨੇ ਕਿਹਾ ਕਿ ਦੇਖੋ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀਗੇ ਤਾਂ ਰਸਤੇ ਦੇ ਵਿੱਚ ਦਿੱਲੀ ਪੁਲਿਸ ਨੇ ਇਹਨਾਂ ਨੂੰ ਰੋਕਿਆ, ਨਾ ਕਿ ਕਿਸਾਨ ਉੱਥੇ ਬੈਠੇ ਆ। ਇੱਕ ਚੀਜ਼ ਨੂੰ ਸਮਝੋ। ਫਿਰ ਦੂਜੀ ਗੱਲ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ 30 ਚਿਦੰਬਰਮ ਪੇਸ਼ ਹੋਏ ਸੀ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੇ ਤੁਸੀਂ ਕਮੇਟੀ ਬਣਾਓ ਜਿਸ ਤਰ੍ਹਾਂ ਦਾ ਤੁਹਾਡਾ ਵਿਚਾਰ ਹੈ ਤਾਂ ਅਸੀਂ ਉਹਦੇ ਨਾਲ ਸਹਿਮਤ ਹਾਂ, ਅਸੀਂ ਸਵਾਗਤ ਕਰਦੇ ਹਾਂ। ਤਾਂ ਇਹ ਚਲੋ ਇਸ ਤਰ੍ਹਾਂ ਦੇ ਤਰਕ ਦਿੱਤੇ ਗਏ।
ਭਾਰਤੀ ਕਿਸਾਨ ਯੂਨੀਅਨ ਭਾਨੂ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਦੇਖੋ ਕਿਸਾਨਾਂ ਨੂੰ ਅੱਜ ਇਸ ਅੱਖ ਨਾਲ ਦੇਖਿਆ ਜਾ ਰਿਹਾ, ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਰੋਟੀ ਦਿੱਤੀ। ਰੋਟੀ ਲੋਕਡਾਊਨ 'ਚ ਇਹਨਾਂ ਨੇ ਦਿੱਤੀ, ਨਾ ਕਿ ਮਲਟੀਨੈਸ਼ਨਲ ਕੰਪਨੀਆਂ ਨੇ। ਤਾਂ ਇਸ 'ਤੇ ਫਿਰ ਜਿਹੜੇ ਸੀਗੇ ਚੀਫ ਜਸਟਿਸ ਆਫ ਇੰਡੀਆ, ਉਹਨਾਂ ਦੀਆਂ ਟਿੱਪਣੀਆਂ ਕਹਿੰਦੇ ਕਿ ਦੇਖੋ ਅਸੀਂ ਕਿਸਾਨਾਂ ਦੀ ਦੁਰਦਸ਼ਾ ਤੋਂ ਬਿਲਕੁਲ ਵਾਕਫ ਹਾਂ, ਅਸੀਂ ਵੀ ਭਾਰਤੀ ਹਾਂ, ਸਾਨੂੰ ਕਿਸਾਨਾਂ ਦੇ ਨਾਲ ਹਮਦਰਦੀ ਆ, ਪਰ ਅਸੀਂ ਵਿਰੋਧ ਦੇ ਤਰੀਕੇ ਤੇ ਚਰਚਾ ਜ਼ਰੂਰ ਕਰਾਂਗੇ। ਮਤਲਬ ਕਿ ਤੁਹਾਡਾ ਜਿਹੜਾ ਪ੍ਰੋਟੈਸਟ ਆ, ਅਸੀਂ ਇਹਦਾ ਅਧਿਕਾਰ ਸੀਮਤ ਨਹੀਂ ਕਰਾਂਗੇ। ਤਾਂ ਬਾਕੀ ਰਹੀ ਗੱਲ, ਉਹ ਕਹਿੰਦੇ ਕਿ ਤੁਸੀਂ ਜੋ ਗੱਲ ਕਹਿ ਰਹੇ ਹੋ ਕਿ ਦਿੱਲੀ ਜਾਣਾ ਹੈ ਜਾਂ ਕਿੱਥੇ ਬਿਠਾਉਣਾ ਹੈ, ਇਹ ਸਭ ਕੁਛ ਜਿਹੜਾ ਦੇਖਣਾ ਵਾ ਇਹ ਦਿੱਲੀ ਪੁਲਿਸ ਦਾ ਕੰਮ ਹੈ, ਪੁਲਿਸ 'ਤੇ ਛੱਡ ਦੇਣਾ ਚਾਹੀਦਾ ਹੈ। ਖੈਰ ਇਹ ਸਾਰੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ, ਮਤਲਬ ਕਿ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਅਸੀਂ ਇਹਨਾਂ ਦੇ ਪ੍ਰੋਟੈਸਟ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਨੂੰ ਅਸੀਂ ਘੱਟ ਵੀ ਨਹੀਂ ਕਰ ਸਕਦੇ। ਖਤਮ ਤਾਂ ਉਹ ਤਾਂ ਹੋਣੀ ਕੀ ਹੈ, ਮਤਲਬ ਕਿ ਇਹਨੂੰ ਅਸੀਂ ਸੀਮਤ ਤੱਕ ਵੀ ਨਹੀਂ ਕਰ ਸਕਦੇ। ਤਾਂ ਇੱਕ ਵੱਡੀ ਟਿੱਪਣੀ ਸੀਗੀ। ਤੇ ਇਸ ਤੋਂ ਇਲਾਵਾ ਕੋਰਟ ਨੇ ਹੀਅਰਿੰਗ ਦੇ ਐਂਡ ਦੇ ਵਿੱਚ ਪੁੱਛਿਆ, ਜਿਹੜੇ ਸੀਗੇ ਸੋਲਿਸਿਟਰ ਜਨਰਲ, ਉਹਨਾਂ ਨੂੰ ਪੁੱਛਿਆ ਕਿ ਭਾਈ ਅਟਾਰਨੀ ਜਨਰਲ ਸਾਹਿਬ ਉਹ ਕਰਿਆ, ਤਾਂ ਉਹਨਾਂ ਨੂੰ ਪੁੱਛਿਆ ਕਿ ਭਾਈ ਜੇ ਆਪਾਂ ਇਸ ਤਰ੍ਹਾਂ ਕਰੀਏ ਕਿ ਗੱਲਬਾਤ ਵਾਸਤੇ, ਤਾਂ ਉਹ ਕਹਿੰਦੇ ਕਿ ਦੇਖੋ ਕਮੇਟੀ ਆਪਾਂ ਨੂੰ ਬਿਠਾਉਣੀ ਪਏਗੀ, ਹੋ ਸਕਦਾ ਕਮੇਟੀ 'ਤੇ ਵਿਚਾਰ ਕਰੋ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਇਹ ਗੱਲ ਨਹੀਂ ਕਰ ਰਹੇ, ਪਰ ਤੁਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ, ਪਰ ਤੁਹਾਡੇ ਕੋਲ ਗੱਲਬਾਤ ਨਿੱਤਰ ਹੀ ਨਹੀਂ ਚੱਲ ਰਹੀ, ਇਸ ਕਰਕੇ ਕਮੇਟੀ ਬਣਾਉਣੀ ਲਾਜ਼ਮੀ ਬਣ ਜਾਂਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਕਿਉਂ ਨਾ ਤੁਸੀਂ ਇਸ ਤਰ੍ਹਾਂ ਕਰੋ ਕਿ ਹਾਲ ਦੀ ਘੜੀ ਇਹਨਾਂ ਕਾਨੂੰਨਾਂ ਨੂੰ ਰੋਕ ਲਵੋ ਜਦੋਂ ਤੱਕ ਗੱਲਬਾਤ ਚੱਲਦੀ ਹੈ। ਤਾਂ ਮਤਲਬ ਕਿ ਗੱਲਬਾਤ ਦੇ ਵਿੱਚ ਮਾਹੌਲ ਇੱਕ ਆਦਰਸ਼ ਸਿਰਜਿਆ ਜਾਵੇ, ਵਧੀਆ ਮਾਹੌਲ ਬਣਾਇਆ ਜਾਵੇ, ਤਾਂ ਉਹਦੇ ਵਾਸਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਕਾਨੂੰਨਾਂ ਨੂੰ ਹਾਲ ਦੀ ਘੜੀ ਟਾਲ ਦਿਓ। ਤਾਂ ਇਸ 'ਤੇ ਜਿਹੜੇ ਸੀਗੇ ਅਟਾਰਨੀ ਜਨਰਲ, ਉਹਨਾਂ ਨੇ ਕਿਹਾ ਕਿ ਨਹੀਂ ਜੀ ਦੇਖੋ ਮੈਂ ਸ਼ਾਇਦ ਇਹਦੇ 'ਤੇ ਹਾਂ ਨਹੀਂ ਕਰ ਸਕਦਾ, ਕਿਉਂਕਿ ਸਾਨੂੰ ਉੱਤੋਂ ਇੰਸਟਰਕਸ਼ਨਸ ਲੈਣੀਆਂ ਪੈਣਗੀਆਂ। ਮਤਲਬ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਦੇਖੋ ਅਸੀਂ ਆਪਣੇ ਪੱਧਰ 'ਤੇ ਇੱਥੇ ਕੋਰਟ ਨੂੰ ਕੋਈ ਗਰੰਟੀ ਨਹੀਂ ਦੇ ਸਕਦੇ। ਤਾਂ ਭਾਵ ਉੱਤੋਂ ਦਾ ਕੀ ਭਾਵ ਹੈ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਇਜਾਜ਼ਤ ਲੈਣੀ ਪਵੇਗੀ ਜੇਕਰ ਅਸੀਂ ਕੋਰਟ ਨੂੰ ਇਹ ਕਹਿੰਦੇ ਹਾਂ ਕਿ ਹਾਂਜੀ ਚਲੋ ਵਕਤੀ ਤੌਰ 'ਤੇ ਅਸੀਂ ਇਹ ਕਾਨੂੰਨ ਜਿਹੜੇ ਆ ਉਹ ਟਾਲ ਦਿੰਦੇ ਹਾਂ। ਬਹਰਹਾਲ ਫਿਰ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਕਾਨੂੰਨ ਰੱਦ ਕਰਨ ਵਾਸਤੇ ਨਹੀਂ ਕਹਿ ਰਹੇ, ਇੱਕ ਵਾਰੀ ਰੋਕਣ ਵਾਸਤੇ ਕਹਿ ਰਹੇ ਹਾਂ। ਤਾਂ ਹੁਣ ਹਾਲ ਦੀ ਘੜੀ ਜਿਹੜੀ ਸੁਣਵਾਈ ਆ ਉਹ ਇੱਕ ਵਾਰੀ ਤਾਂ ਟਲ ਗਈ ਆ। ਨਾਲ ਇਹ ਜ਼ਰੂਰ ਕਿਹਾ ਗਿਆ ਕਿ ਜਿਹੜੀਆਂ ਸੰਬੰਧਿਤ ਕਿਸਾਨ ਧਿਰਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਪਹੁੰਚਾਈ ਜਾਵੇ ਕਿ ਤੁਸੀਂ ਆ ਕੇ ਆਪਣੀ ਗੱਲ ਜਿਹੜੀ ਉੱਥੇ ਰੱਖ ਸਕੋ। ਸੋ ਕੁੱਲ ਮਿਲਾ ਕੇ ਇਹ ਇਸ ਤਰ੍ਹਾਂ ਦੀ ਸੁਣਵਾਈ 'ਚ ਵੈਸੇ ਤਾਂ ਬਹੁਤ ਸਾਰੀਆਂ ਦਲੀਲਾਂ, ਪਰ ਕਨਕਲੂਜਨ ਆਪਾਂ ਕੱਢਿਆ ਕਿਉਂਕਿ ਬਹੁਤ ਲੰਮੀ ਚੌੜੀ ਸੁਣਵਾਈ ਹੁੰਦੀ ਹੈ ਜਦੋਂ ਵਿਚਾਰ ਤਕਰਾਰ ਉੱਤੇ ਕਾਫੀ ਦੇਖਣ ਨੂੰ ਮਿਲਦੇ ਆ। ਤਾਂ ਕੁੱਲ ਮਿਲਾ ਕੇ ਇਹਦਾ ਸਿੱਟਾ ਇਹੋ ਹੀ ਨਿਕਲਦਾ ਕਿ ਕੋਰਟ ਹਾਲ ਦੀ ਘੜੀ ਤਾਂ ਚਲੋ ਠੀਕ ਆ, ਕਿਸਾਨ ਦੇ ਪੱਖੀ ਥੋੜਾ ਜਿਹਾ ਜਾਪਦਾ ਵਾ, ਪਰ ਰੌਲਾ ਇਹ ਆ ਕਿ ਜਿਵੇਂ ਉਹ ਕਹਿ ਰਹੇ ਆ ਕਿ ਦਿੱਲੀ ਦੀ ਪੁਲਿਸ ਹੀ ਤੈਅ ਕਰੂਗੀ। ਮੰਨ ਲਓ ਕੱਲ੍ਹ ਨੂੰ ਕੋਈ ਰੂਲਿੰਗ ਆਉਂਦੀ ਆ, ਕਿਉਂਕਿ ਸੁਪਰੀਮ ਕੋਰਟ ਨੇ ਆਪ ਹੀ ਤਾਂ ਫੈਸਲਾ ਕੀਤਾ ਅਕਤੂਬਰ ਦੇ ਵਿੱਚ, ਔਰ ਜਿਹਦਾ ਮੈਂ ਕਈ ਵਾਰ ਜ਼ਿਕਰ ਵੀ ਕਰ ਚੁੱਕਾ ਵਾਂ ਕਿ ਉਹ ਫੈਸਲਾ ਸੁਪਰੀਮ ਕੋਰਟ ਦਾ ਇਸ ਤਰ੍ਹਾਂ ਦਾ ਸੀਗਾ ਸ਼ਹੀਨ ਬਾਗ ਦੇ ਮਾਮਲੇ ਦੇ ਵਿੱਚ ਕਿ ਜਿਹੜੇ ਬੰਦੇ ਦਾ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ ਪ੍ਰੋਟੈਸਟ, ਤਾਂ ਉਹ ਦੂਸਰੇ ਦੇ ਰਾਈਟਸ ਨੂੰ ਨਹੀਂ ਕਦੇ ਵੀ ਜਾ ਕੇ ਟੱਚ ਕਰੇਗਾ। ਮਤਲਬ ਕਿ ਉਹਦਾ ਜਿਹੜਾ ਫੰਡਾਮੈਂਟਲ ਰਾਈਟ ਆ ਉਹਨੂੰ ਪ੍ਰਭਾਵਿਤ ਨਹੀਂ ਕਰੇਗਾ। ਤਾਂ ਇਹ ਕੋਰਟ ਦੀ ਪਹਿਲਾਂ ਹੀ ਰੂਲਿੰਗ ਆ। ਤਾਂ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਇਨ ਦੀ ਐਂਡ ਤਾਂ ਮੇਰੇ ਖਿਆਲ ਦੇ ਨਾਲ ਜੇ ਕਹੀਏ ਤਾਂ ਉਧਰ ਨੂੰ ਜਾਏਗਾ। ਤਾਂ ਖੈਰ ਜੇ ਮੰਨ ਲਓ ਕੱਲ੍ਹ ਨੂੰ ਇਹ ਕਿਹਾ ਜਾਂਦਾ ਕਿ ਹਾਂ ਜੀ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ, ਇਹਨਾਂ ਨੂੰ ਬਿਠਾਓ, ਤਾਂ ਦਿੱਲੀ ਪੁਲਿਸ ਕਿੱਥੇ ਬਿਠਾਏਗੀ? ਸਭ ਤੋਂ ਵੱਡਾ ਸਵਾਲ। ਨਾ ਉਹ ਜੰਤਰ ਮੰਤਰ 'ਤੇ ਬਿਠਾਉਣਗੇ, ਨਾ ਰਾਮਲੀਲਾ ਮੈਦਾਨ ਦੇ ਵਿੱਚ ਵੱਖੋ ਵੱਖਰੇ ਬਾਨੇ ਹੋਣਗੇ। ਤਾਂ ਉਹਨਾਂ ਨੂੰ ਹੋ ਸਕਦਾ ਦਿੱਲੀ ਤੋਂ 15 ਕਿਲੋਮੀਟਰ ਦੂਰ ਕਹਿ ਦੇਣ ਜਾ ਕੇ ਉੱਥੇ ਬੈਠ। ਤਾਂ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਹੋ ਜਿਹੀ ਪਰਿਸਥਿਤੀ ਹੋਏਗੀ। ਪਰ ਸਾਰੀਆਂ ਚੀਜ਼ਾਂ ਦੇ ਨਾਲੋਂ ਦੇਖੋ ਜਿੱਦਾਂ ਸੁਪਰੀਮ ਕੋਰਟ ਗੰਭੀਰ ਆ, ਉਹਨਾਂ ਨੇ ਕੱਲ੍ਹ ਵੀ ਕਿਹਾ ਕਿ ਦੇਖੋ ਜੀ ਇਹ ਅੰਦੋਲਨ ਦਾ ਦੇਸ਼ ਵਿਆਪੀ ਬਣ ਸਕਦਾ, ਮੁੱਦਾ ਦੇਸ਼ ਵਿਆਪੀ ਬਣ ਸਕਦਾ। ਤਾਂ ਕੋਰਟ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਸਭ ਤੋਂ ਪਹਿਲਾਂ ਸੁਣਵਾਈ ਹੋਈ ਇਸ ਗੱਲ ਦੀ ਹੁੰਦੀ ਕਿ ਕੀ ਇਹ ਮਸਲਾ ਜਿਹੜਾ ਜੋ ਇੰਨਾ ਉਲਝਿਆ ਪਿਆ, ਕੀ ਉਹਦਾ ਜੋ ਤਾਲੁਕ ਹੈ ਸੰਵਿਧਾਨ ਦੇ ਨਾਲ, ਵਿਧੀ ਵਿਧਾਨ ਦੇ ਨਾਲ, ਉਹ ਵਾਜਬ ਹੈ ਜਾਂ ਗੈਰ ਵਾਜਬ ਹੈ। ਮਤਲਬ ਕਿ ਜਿਸ ਤਰੀਕੇ ਨਾਲ ਕਾਨੂੰਨ ਦੇ ਪੱਖ ਵਿਚਾਰੇ ਜਾਣੇ ਚਾਹੀਦੇ ਸੀਗੇ ਕਿ ਹਾਂ ਭਾਈ ਇਹ ਜਿੱਦਾਂ ਲਾਗੂ ਕੀਤਾ ਗਿਆ ਕੀ ਸੰਵਿਧਾਨਕ ਕਸੌਟੀ 'ਤੇ ਖਰਾ ਉਤਰਦਾ ਜਾਂ ਨਹੀਂ, ਇਹਦਾ ਫੈਸਲਾ ਹੋ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਬਿਹਤਰ ਗੱਲ ਆ।
क्योंकि बहुत ਵੱਡੇ ਵੱਡੇ ਜਿਹੜੇ ਹੈਗੇ ਆ ਕਾਨੂੰਨੀ ਮਾਹਰ ਉਹ ਇਹ ਗੱਲ ਕਹਿੰਦੇ ਆ ਕਿ ਖੇਤੀ ਸਟੇਟ ਸਬਜੈਕਟ ਸੀਗੀ, ਜਿਹਨੂੰ ਇੱਕ ਤਰ੍ਹਾਂ ਨਾਲ ਕਹੋ ਕਿ ਜਾ ਕੇ ਸੈਂਟਰ ਨੇ ਬਿਨਾਂ ਕਿਸੇ ਗੱਲ ਤੋਂ ਕਿ ਛੋਇਆ ਹੀ ਨਹੀਂ ਹੈ, ਉਹਦੀ ਦਸ਼ਾ ਦਿਸ਼ਾ ਵੀ ਬਦਲ ਦਿੱਤੀ ਆ। ਤਾਂ ਇਹ ਮਾਮਲਾ ਜਿਹੜਾ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਫੀ ਗੰਭੀਰ ਹੋ ਜਾਂਦਾ ਕਿ ਕੋਰਟ ਨੂੰ ਪਹਿਲੀ ਗੱਲ ਤਾਂ ਆ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਖੁਦ ਹੀ ਮੈਂ ਸਮਝਦਾ ਕਿ ਸਵੈ ਨੋਟਿਸ ਹੀ ਲੈ ਲੈਣਾ ਚਾਹੀਦਾ। ਉਹ ਜਦੋਂ ਦੇਖਦੇ ਆ ਕਿ ਇੱਕ ਕਾਨੂੰਨ ਨਾਲ ਜੁੜਿਆ ਮਸਲਾ ਜਿਹੜਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ, ਕਿਉਂਕਿ ਇਹਨਾਂ ਦੇ ਕੋਲ ਅਖਤਿਆਰ ਨੇ, ਉੱਥੇ ਪਤਾ ਲੱਗ ਜਾਣਾ ਚਾਹੀਦਾ ਕਿ ਹਾਂ ਭਾਈ ਆਹ ਮਸਲਾ ਜਿਹੜਾ ਠੀਕ ਹੈ ਜਾਂ ਗਲਤ ਆ। ਕਿਉਂਕਿ ਇਹ ਬਹੁਤ ਵੱਡਾ ਨੁਕਤਾ ਹੈ ਕਿ ਕੀ ਕੇਂਦਰ ਦੇ ਬਣਾਏ ਕਾਨੂੰਨ ਠੀਕ ਨੇ, ਵਾਜਬ ਨੇ ਜਾਂ ਗੈਰ ਵਾਜਬ ਨੇ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਪਹਿਲਾਂ ਸੁਣਵਾਈ ਹੋ ਜਾਂਦੀ ਤਾਂ ਠੀਕ ਸੀ, ਸ਼ਾਇਦ ਉਹ ਕੰਮ ਇੱਥੋਂ ਤੱਕ ਜਾਂਦਾ ਹੀ ਨਾ। ਪਰ ਬਹਰਹਾਲ ਜਿਹੜੇ ਕਿਸਾਨ ਆ ਉਹ ਆਪਣੀ ਥਾਂ ਤੇ ਆਪਣੇ ਪੱਖ ਰੱਖ ਰਹੇ ਆ। ਸੁਪਰੀਮ ਕੋਰਟ 'ਚ ਕੇਂਦਰ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ ਸਾਰਾ ਕੁਛ ਹੀ ਬਣਾ ਦਿੱਤਾ, ਜਿੱਥੋਂ ਤੱਕ ਕਹਿ ਦਿੱਤਾ ਕਿ ਹਿੰਸਾ ਕਰ ਸਕਦੇ ਆ। ਕੋਰਟ ਨੇ ਵੀ ਇੱਕ ਵਾਰ ਮੌਬ ਕਹਿ ਦਿੱਤਾ, ਇਹਨਾਂ ਨੇ ਮੌਬ ਕਹਿ ਦਿੱਤਾ। ਹਾਲਾਂਕਿ ਚਿਦੰਬਰਮ ਨੇ ਮੇਰੇ ਖਿਆਲ ਦੇ ਨਾਲ ਉਜ਼ਰ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਮੌਬ ਨਹੀਂ, ਇਹ ਫਾਰਮਰਸ ਗਰੁੱਪ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਰੁਖ ਹੈ। ਨਾਲ ਕਰੋਨਾ ਵੀ ਗਿਣਾ ਦਿੱਤਾ, ਹਿੰਸਾ ਦਾ ਅੰਦੇਸ਼ਾ ਵੀ ਗਿਣਾ ਦਿੱਤਾ, ਨਾਲ ਇਹ ਵੀ ਗਿਣਾ ਦਿੱਤਾ ਕਿ ਐਂਬੂਲੈਂਸ ਤੱਕ ਨੂੰ ਲੰਘਣ ਨਹੀਂ ਦਿੰਦੇ। ਤਾਂ ਤੁਸੀਂ ਕਿੰਨੀਆਂ ਵੀਡੀਓ ਦੇਖੀਆਂ ਹੋਣੀਆਂ ਨੇ ਕਿ ਆਪ ਕਿਸਾਨਾਂ ਨੇ ਐਂਬੂਲੈਂਸਾਂ ਜਿਹੜੀਆਂ ਉਹ ਚੁੱਕ ਚੁੱਕ ਕੇ ਵੀ ਕੱਢੀਆਂ ਨੇ ਜਿੱਥੇ ਫਸੀਆਂ ਸੀ। ਤਾਂ ਬਹੁਤ ਮੈਂ ਸਮਝਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਵਲੇਟ ਵਲੇਟ ਕੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੌਰ ਤਰੇੜ ਰਿਹਾ ਵਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਅਦਾਲਤੀ ਸੁਣਵਾਈ ਦੇ ਪ੍ਰਭਾਵ ਬਾਰੇ ਕਿਸਾਨਾਂ ਨੇ ਕੀਤੀ ਪ੍ਰੈਸ ਕਾਨਫਰੰਸ। ਅੱਜ ਦੇਖੋ ਕਿਸਾਨਾਂ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ। ਕਿਸਾਨ ਵੀ ਮੀਟਿੰਗ ਦੇ ਵਿੱਚ ਜੁਟ ਗਏ ਸੀ। ਇਹਨਾਂ ਨੂੰ ਪਤਾ ਸੀਗਾ ਕਿ ਦੇਖੋ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਕਿਸੇ ਵੇਲੇ ਵੀ ਬੁਲਾਇਆ ਜਾ ਸਕਦਾ, ਕਿਸੇ ਵੇਲੇ ਵੀ ਸਾਨੂੰ ਪੱਖ ਰੱਖਣਾ ਪਊਗਾ। ਬਹਰਹਾਲ ਇਹਨਾਂ ਨੇ ਦੀਰਘ ਵਿਚਾਰਾਂ ਕੀਤੀਆਂ ਨੇ ਆਪਸ ਦੇ ਵਿੱਚ ਕਿ ਕਿੱਦਾਂ ਕਰੀਏ। ਫਿਰ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਗੱਲਾਂ ਬਾਤਾਂ ਪ੍ਰੈਸ ਦੇ ਨਾਲ ਸਾਂਝੀਆਂ ਕੀਤੀਆਂ, ਉਹਨਾਂ ਦੇ ਵਿੱਚ ਇਹਨਾਂ ਨੇ ਆਖਿਆ ਕਿ ਅਸੀਂ 4 ਵਕੀਲਾਂ ਦੇ ਨਾਲ ਮੁੱਖ ਤੌਰ 'ਤੇ ਸਲਾਹ ਮਸ਼ਵਰਾ ਕਰਾਂਗੇ। ਉਹਨਾਂ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਜੀ, ਦੁਸ਼ਯੰਤ ਦਵੇ ਜੀ, SS ਫੂਲਕਾ ਜੀ ਤੇ ਕਾਲਿਨ ਗੋਸਾਲਰ, ਇਹਨਾਂ ਦੇ ਨਾਲ ਉਹ ਕਹਿੰਦੇ ਕਿ ਸਲਾਹ ਮਸ਼ਵਰਾ ਕਰਾਂਗੇ। ਬਾਕੀ ਉਹਨਾਂ ਨੇ ਕਿਹਾ ਕਿ ਸਰਕਾਰ ਹੰਕਾਰ ਛੱਡ ਕੇ ਕਿਸਾਨਾਂ ਦੀ ਗੱਲ ਸੁਣੇ। ਇਸ ਤੋਂ ਇਲਾਵਾ ਨਾਲ ਇਹ ਵੀ ਕਿਹਾ ਹੈ ਕਿ ਮੱਧ ਪ੍ਰਦੇਸ਼ ਤੋਂ ਆਉਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਰੋਕਿਆ ਜਾ ਰਿਹਾ। ਇਹ ਵੱਡੀ ਗੱਲ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਕਿ ਸਾਰਾ ਕੁਛ ਹੈ ਜਿਹੜਾ ਉਹ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਕਰ ਰਹੀ ਆ ਕਿ ਤੁਹਾਡੇ ਖਾਤਿਆਂ 'ਚ 1600 ਕਰੋੜ ਰੁਪਈਆ ਪਾਵਾਂਗੇ ਵਗੈਰਾ ਵਗੈਰਾ, ਇਸ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਆ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼। ਤੇ ਨਾਲ ਉਹਨਾਂ ਨੇ ਕਿਹਾ ਕਿ ਚਿੱਲਾ ਬਾਰਡਰ ਤੇ ਹਿਰਾਸਤ 'ਚ ਲੈ ਗਏ ਕਿਸਾਨ ਆਗੂ ਤੇ ਔਰਤਾਂ ਤੇ ਲਾਠੀਚਾਰਜ ਵੀ ਕੀਤਾ ਗਿਆ। ਨਾਲ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈ ਕਰੇ। ਇਹ ਮਸਲਾ ਉਹੀ ਹੈ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਤੁਹਾਡੇ ਨੋਟਿਸ 'ਚ ਹੋਣੀ ਹੈ ਗੱਲ। ਬੀਤੇ ਦਿਨੀ ਬੀਬੀ ਜਗੀਰ ਕੌਰ ਨੇ ਕਿਹਾ ਸੀਗਾ ਕਿ ਦੇਖੋ ਜੀ ਇਹ ਕਿਸਾਨ ਯੂਨੀਅਨ ਅਸੀਂ ਅੱਗੇ ਲਾਈਆਂ ਨੇ, ਸਾਡੇ ਵਰਕਰ ਹੇਠਲੇ ਪੱਧਰ ਤੇ ਕੰਮ ਕਰਦੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹਾਸੋਹੀਣਾ ਜਿਹਾ ਬਿਆਨ ਲੱਗਦਾ ਕਿਉਂਕਿ ਇਹਨਾਂ ਨੂੰ ਤੇ ਉਹ ਨੇੜੇ ਨਹੀਂ ਆਉਣ ਦਿੰਦੇ, ਲਵੇ ਨਹੀਂ ਆਉਣ ਦਿੰਦੇ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਜਾ ਕੇ ਦੇਖੋਗੇ, ਨਜ਼ਾਰਾ ਦੇਖੋਗੇ, ਆਲਮ ਦੇਖੋਗੇ ਤਾਂ ਉੱਥੇ ਸਾਰੇ ਲੋਕ ਜਿਹੜੇ ਆ ਉਹ ਆਪੋ ਆਪਣੀ ਰਾਜਨੀਤਿਕ ਪਛਾਣ ਪਿੱਛੇ ਛੱਡ ਕੇ ਜਾਂਦੇ ਆ। ਲੋਕ ਹੈਗੇ ਆ, ਅਕਾਲੀ ਦਲ ਵਾਲੇ ਵੀ ਉੱਥੇ ਸੇਵਾ ਕਰਦੇ ਆ, ਆਪਣੀ ਪਾਰਟੀ ਵਾਲੇ ਵੀ ਹੋਣਗੇ, ਖੱਬੇ ਤਾਂ ਹੈਗੇ ਆ, ਕਾਂਗਰਸੀ ਵੀ ਹੋਣਗੇ। ਮਤਲਬ ਕਹਿਣ ਦਾ ਇਹੋ ਆ ਕਿ ਉੱਥੇ ਪੰਜਾਬੀ ਲੜ ਰਹੇ ਨੇ, ਉੱਥੇ ਪਾਰਟੀ ਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਾਇਨੇ ਨਹੀਂ ਰੱਖਦੀਆਂ। ਖੈਰ ਜੋ ਵੀ ਹੈ, ਕਿਸਾਨ ਜਥੇਬੰਦੀਆਂ ਨੇ ਦੇਖੋ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਕਹੀਏ ਤਾਂ ਚਿੰਤਨ ਉਹ ਇਸੇ ਗੱਲ ਤੇ ਕੀਤਾ ਹੋਏਗਾ ਕਿ ਅੱਗੇ ਕੀ ਹੋ ਸਕਦਾ। ਤਾਂ ਬਹਰਹਾਲ ਬਹੁਤ ਵੱਡੇ ਨਾਮ ਆ ਵਕੀਲਾਂ ਦੇ, ਇਹ ਹੁਣ ਆਪਣਾ ਕੇਸ ਜਿਹੜਾ ਉਹ ਰੱਖਣਗੇ ਉੱਥੇ ਕਿਉਂਕਿ ਹਾਲੇ ਇਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਲਿਖਤੀ ਨਹੀਂ ਕੋਈ ਆਇਆ ਪਰਵਾਨਾ ਵਗੈਰਾ, ਜਦੋਂ ਆਇਆ ਫਿਰ ਉਸ ਤੋਂ ਬਾਅਦ ਅਸੀਂ ਜਾ ਕੇ ਆਪਣਾ ਜਵਾਬ ਦਾਖਲ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਵਕੀਲ ਨੇ ਔਰ ਇਹ ਜਿਹੜੇ ਨੁਕਤੇ ਉੱਤੇ ਰੱਖਣਗੇ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਆਪਣਾ ਤਜਰਬਾ ਹੈ, ਉਹ ਨੁਕਤੇ ਇਸ ਬਹਿਸ ਨੂੰ ਬਹੁਤ ਦਿਲਚਸਪ ਬਣਾਉਣਗੇ। ਦੇਖੋ ਇਹ ਐਜੀਟੇਸ਼ਨ ਵੀ ਜਿਸ ਤਰ੍ਹਾਂ ਲੱਗਦਾ ਹੈ ਨਾ ਕਿ ਭਾਰਤ ਦਾ ਭਾਈ ਆਉਣ ਵਾਲਾ ਭਵਿੱਖ ਤੈਅ ਕਰ ਸਕਦਾ, ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਉਣਾ ਉਹਦੇ ਤੇ ਵੀ ਬਹੁਤ ਜ਼ਿਆਦਾ ਦਾਰੋਮਦਾਰ ਹੋਏਗਾ। ਹੁਣ ਦੇਖਣਾ ਹੋਏਗਾ ਕਿ ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਅੱਗੇ ਕਿਸ ਤਰ੍ਹਾਂ ਵੱਧਦੀ ਆ। ਤਾਂ ਇੱਕ ਇਹ ਵੀ ਮਸਲਾ ਹੈ ਕਿ ਸੁਪਰੀਮ ਕੋਰਟ ਨੇ ਬੇਸ਼ੱਕ ਸੁਣਵਾਈ ਟਾਲ ਦਿੱਤੀ ਆ, ਪਰ ਅਗਲੀ ਸੁਣਵਾਈ ਕਦੋਂ ਹੋਏਗੀ ਇਸ ਗੱਲ ਬਾਬਤ ਹਾਲੇ ਤੱਕ ਕੋਈ ਚਾਨਣ ਨਹੀਂ ਹੈਗਾ।
ਜੀ, ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਰਾਮ ਸਿੰਘ ਹੁਣਾਂ ਦੀ ਖੁਦਕੁਸ਼ੀ ਕੁਰਬਾਨੀ ਨੇ ਜਿਹੜਾ ਆ ਭਖਾਇਆ ਹੈ ਕਿਸਾਨ ਅੰਦੋਲਨ, ਖੱਟੜ, ਕੇਜਰੀਵਾਲ ਤੇ ਰਾਹੁਲ ਨੇ ਵੀ ਕੀਤਾ ਕਹਿੰਦੇ ਟਵੀਟ। ਹਾਂਜੀ, ਦੇਖੋ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨੇ ਟਵੀਟ ਕੀਤਾ, ਦੁੱਖ ਜਤਾਇਆ ਵਾ। ਇਸ ਤੋਂ ਇਲਾਵਾ ਇਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ ਇਹ ਵਜ਼ੀਰ ਨੇ, ਤੇ ਬੀਬਾ ਸੀ ਤੁਹਾਨੂੰ ਪਤਾ ਉਹ ਸਾਬਕਾ ਵਜ਼ੀਰ ਹੋ ਚੁੱਕੇ, ਤੇ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਉਹ ਤਾਂ ਮੈਂਬਰ ਪਾਰਲੀਮੈਂਟ ਨੇ ਹਾਲ ਦੀ ਘੜੀ। ਇਹ ਸਾਰੀਆਂ ਸ਼ਖਸੀਅਤਾਂ ਉੱਥੇ ਗਈਆਂ ਨੇ ਜੋ ਰਾਜਨੀਤੀ ਦੇ ਵਿੱਚ ਵੱਡਾ ਨਾਮ ਰੱਖਦੀਆਂ ਨੇ। ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪਹੁੰਚੀਆਂ। ਸੋ ਉਹਨਾਂ ਦਾ ਮ੍ਰਿਤਕ ਸਰੀਰ ਜਿਹੜਾ ਉਹ ਲਿਆਂਦਾ ਗਿਆ ਮੇਰੇ ਖਿਆਲ ਦੇ ਨਾਲ ਹਰਿਆਣੇ ਦੇ ਵਿੱਚ, ਤੇ ਦਰਸ਼ਨਾਂ ਦੀ ਉੱਥੇ ਰੱਖਿਆ। ਖੈਰ ਸੰਸਕਾਰ ਮੈਨੂੰ ਲੱਗਦਾ ਕਿ ਸ਼ਾਇਦ ਕੱਲ ਨੂੰ ਹੋਏਗਾ, ਅਜੇ ਪੱਕਾ ਨਹੀਂ ਪਤਾ। ਪੋਸਟਮਾਰਟਮ ਮੇਰੇ ਖਿਆਲ ਦੇ ਨਾਲ ਨਹੀਂ ਹੋਇਆ। ਦੇਖੋ ਦੋ ਚੀਜ਼ਾਂ ਨੇ, ਇੱਕ ਤੇ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੰਦੋਲਨ ਨੂੰ ਭਖਾਇਆ, ਮੈਂ ਸਮਝਦਾ ਕਿ ਅੰਦੋਲਨ ਨੂੰ ਹੋਰ ਗੰਭੀਰ ਕਰ ਦਿੱਤਾ, ਕਿਤੇ ਗੰਭੀਰਤਾ ਵੀ ਜ਼ਰੂਰੀ ਹੁੰਦੀ ਹੈ। ਤਾਂ ਇਸ ਮਾਮਲੇ ਨੇ ਕਹਿ ਲਓ ਕਿ ਇੱਕ ਵਾਰੀ ਇਸ ਅੰਦੋਲਨ ਨੂੰ ਹੋਰ ਗੰਭੀਰ ਕਰ ਦਿੱਤਾ, ਔਰ ਲੜਾਈ ਜਿੱਤਣ ਵਾਸਤੇ ਗੰਭੀਰਤਾ ਬਹੁਤ ਅਹਿਮ ਹੁੰਦੀ ਹੈ। ਮੌਤਾਂ ਹੋ ਰਹੀਆਂ ਸੀਗੀਆਂ, ਬਹੁਤ ਮਾੜੀ ਗੱਲ ਹੈ, ਪਰ ਇਸ ਮੌਤ ਨੇ ਅਚਾਨਕ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਦੋਵਾਂ ਵੱਲੋਂ ਵੀ ਸੰਤ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਇਹਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਏਗਾ। ਮਤਲਬ ਕਿ ਕਿਸਾਨ ਯੂਨੀਅਨਾਂ ਜਾਂ ਕਿਸਾਨ ਲੀਡਰਾਂ ਦਾ ਵੀ ਮੰਨਣਾ ਇਹ ਆ ਕਿ ਇਹ ਇਹਨਾਂ ਦਾ ਬਲੀਦਾਨ ਆ। ਵੈਸੇ ਇੱਕ ਹੋਰ ਇੱਕ ਕਥਿਤ ਚਿੱਠੀ ਜਿਹੜੀ ਆ ਉਹ 4 ਪੰਨਿਆਂ ਦੀ ਇੱਕ ਟੈਲੀਵਿਜ਼ਨ ਚੈਨਲ ਕਰ ਰਿਹਾ ਸੀਗਾ ਟੈਲੀਕਾਸਟ, ਉਹ ਮਿਲੀ ਆ। ਹੁਣ ਪਤਾ ਨਹੀਂ, ਹੈਰਾਨ ਕਰਨ ਵਾਲੀ ਗੱਲ, ਵੈਸੇ ਦੇਖੋ ਗੱਲਾਂ ਇਹ ਵੀ ਨਿਕਲ ਰਹੀਆਂ ਨੇ ਕਿਉਂਕਿ ਤੁਹਾਨੂੰ ਪਤਾ ਇਹੋ ਜਿਹੇ ਮਾਮਲੇ ਦੀਆਂ ਗੱਲਾਂ ਨਿਕਲਦੀਆਂ ਨੇ ਜੀ। ਇੱਕ ਤਾਂ ਭਾਜਪਾ ਦੇ ਇੱਕ ਸੀਨੀਅਰ ਬੁਲਾਰੇ ਨੇ ਸਵਾਲ ਚੁੱਕਿਆ ਵਾ ਕਿ ਉੱਥੇ ਅਸਲਾ ਕਿੱਦਾਂ ਗਿਆ। ਚਲਾ ਉਹਨੇ ਤੇ ਮੰਗ ਕੀਤੀ ਆ ਅਮਿਤ ਸ਼ਾਹ ਕੋਲੋਂ ਕਿ ਇਹ ਦੇਖੋ ਜੀ ਬਹੁਤ ਵੱਡਾ ਅਮਨ ਕਾਨੂੰਨ ਨੂੰ ਖਤਰਾ ਹੋ ਸਕਦੇ, ਇਹਨਾਂ ਕੋਲ ਤੇ ਅਸਲਾ, ਤਾਂ ਇਹਨਾਂ ਤੇ ਤੁਰੰਤ ਕਾਰਵਾਈ ਕਰੋ। ਤਾਂ ਇਹ ਵੀ ਮਾਮਲਾ ਜਿਹੜਾ ਵਿਗੜ ਰਿਹਾ ਕਿ ਇੱਕ ਸੰਤ ਦੇ ਕੋਲ, ਇੱਕ ਸਾਧੂ ਦੇ ਕੋਲ ਅਸਲਾ ਕਿੱਥੋਂ ਆਇਆ। ਔਰ ਇਸੇ ਚੀਜ਼ ਤੋਂ ਅੱਗੇ ਜੇ ਆਪਾਂ ਥੋੜ੍ਹਾ ਤੁਰੀਏ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਫੈਲ ਰਹੀਆਂ, ਆਡੀਓ ਵਗੈਰਾ, ਇੰਟਰਵਿਊ ਵਗੈਰਾ ਵੀ ਕੁਛ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਪਈਆਂ। ਕੁਛ ਲੋਕ ਸ਼ੱਕ ਜਤਾ ਰਹੇ, ਹਾਲਾਂਕਿ ਇੱਕ ਮੈਂ ਦੇਖ ਰਿਹਾ ਸੀਗਾ ਚੈਨਲ ਤੇ ਬੋਲ ਰਹੇ ਸੀਗੇ ਬਾਬਾ ਜੀ ਸ਼ਾਇਦ ਯਮੁਨਾ ਨਗਰ ਤੋਂ ਸੀਗੇ, ਯਾਨੀ ਹਰਿਆਣੇ ਤੋਂ ਸੀਗੇ ਜੀ, ਬਾਬਾ ਕਰਮਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀਗਾ। ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ, ਕਹਿੰਦੇ ਕਿ ਚਿੱਠੀ ਜਿਹੜੀ ਆ ਉਹਨਾਂ ਦੀ, ਜਿਹੜੀ 4 ਪੰਨਿਆਂ ਦੀ ਬੜੀ ਭਾਵੁਕ ਚਿੱਠੀ ਆ। ਉਹਨਾਂ ਨੇ ਇੱਥੋਂ ਤੱਕ ਲਿਖਿਆ, RSS ਦਾ ਜ਼ਿਕਰ ਕੀਤਾ ਕਿ ਇਹ ਕਿਸ ਤਰ੍ਹਾਂ ਅਜਗਰ ਦੇ ਭਾਂਤੀ ਸਿੱਖਾਂ ਨੂੰ ਮਤਲਬ ਕਿ ਵਲੇਟੇ 'ਚ ਲੈ ਰਹੀ ਆ। ਇਸ ਤੋਂ ਇਲਾਵਾ ਮੋਦੀ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਟੱਪਰੀ ਬਾਤ ਬਣਾ ਦਿੱਤਾ ਗਿਆ ਸਾਡੀ ਕੌਮ ਨੂੰ, ਟੱਪਰੀ ਬਾਤਾਂ ਵਾਂਗੂ ਰੋਲਦੇ ਪਏ ਆ ਜਿਹੜੇ ਸਾਡੇ ਕਿਸਾਨ ਆ। ਬਹੁਤ ਦੁੱਖ ਹੋਇਆ। ਫਿਰ ਬਾਬਾ ਜਨ ਸਿੰਘ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਵੀ ਲੋਕਾਂ ਤੇ ਵੱਧਦੀਆਂ ਗੋਲੀਆਂ ਦੇ ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਸੀਗਾ। ਉਹ ਕਹਿੰਦੇ ਆ ਕਿ ਦੇਖੋ ਮੈਂ ਆਤਮ ਘਾਤ ਨਹੀਂ ਕਰ ਰਿਹਾ, ਮਤਲਬ ਕਿ ਇਹ ਇੱਕ ਕੁਰਬਾਨੀ ਆ, ਬਲੀਦਾਨ। ਸੋ ਉਹਨਾਂ ਨੇ ਇਸ ਤਰੀਕੇ ਦਾ, ਮੈਂ ਉਹ ਮਜ਼ਮੂਨ ਤੁਹਾਨੂੰ ਦੱਸਿਆ ਚਿੱਠੀ ਦਾ, ਬਹੁਤ ਲੰਮੀ ਚੌੜੀ ਚਿੱਠੀ ਹੈ, 4 ਪੰਨੇ, ਤੁਸੀਂ ਆਪ ਹੀ ਸਮਝ ਸਕਦੇ ਹੋ ਕਿੰਨੀਆਂ ਪੰਕਤੀਆਂ ਹੋਣਗੀਆਂ, ਕਿੰਨੇ ਸ਼ਬਦ ਹੋਣਗੇ ਉਹਦੇ ਵਿੱਚ। ਤਾਂ ਮੈਂ ਮਜ਼ਮੂਨ ਦੱਸਿਆ ਤੁਹਾਨੂੰ ਕਿ ਇਸ ਤਰ੍ਹਾਂ ਦਾ ਮਜ਼ਮੂਨ ਆ, ਮਤਲਬ ਕਿ ਬਹੁਤ ਜ਼ਿਆਦਾ ਭਾਵੁਕ ਰਹੇ ਨੇ ਉਹ ਇਸ ਮੌਕੇ ਪਰ ਜੇ ਆਪਾਂ ਦੇਖੀਏ। ਪਰ ਕੁਛ ਲੋਕ ਹੋਰ ਵੀ ਐਂਗਲ ਦੇ ਰਹੇ, ਉਹ ਕਹਿੰਦੇ ਆ ਕਿ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ। ਈਵਨ ਦੋ ਕਿ ਰੋਲਦੂ ਸਿੰਘ ਮਾਨਸਾ ਜਿਹੜੇ ਕਿਸਾਨ ਆਗੂ, ਖੂੰਡੇ ਵਾਲੇ ਬਾਪੂ ਜਿਹੜੇ ਮਸ਼ਹੂਰ ਅੱਜ ਕੱਲ੍ਹ, ਤਾਂ ਉਹ ਕਹਿੰਦੇ ਆ ਕਿ ਇਹ ਵੀ ਦੇਖਣ ਦੀ ਜ਼ਰੂਰਤ ਆ, ਇਹ ਵੀ ਜਾਂਚ ਪੜਤਾਲ ਦਾ ਵਿਸ਼ਾ ਵਾ ਕਿ ਜਿੱਦਾਂ ਸਾਡੇ 'ਤੇ ਦਬਾਅ ਪਾਉਣ ਦਾ ਯਤਨ ਕੀਤਾ ਜਾਂਦਾ ਕਈ ਮਰਤਬਾ, ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਸਾਡੀ ਸਪੋਰਟ ਕਰ ਰਹੇ ਨੇ ਆ ਕੇ, ਕਿਤੇ ਏਜੰਸੀਆਂ ਦਾ ਕੋਈ ਦਬਾਅ ਤਾਂ ਨਹੀਂ ਪਿਆ ਬਾਬਾ ਜੀ 'ਤੇ। ਤਾਂ ਇਹ ਅਹਿਮ ਨੁਕਤਾ ਉਹਨਾਂ ਨੇ ਚੁੱਕਿਆ ਵਾ। ਉਹਨਾਂ ਨੇ ਵੀ ਥੋੜ੍ਹਾ ਸ਼ੱਕ ਜਤਾਇਆ। ਉਹ ਕਹਿੰਦੇ ਆ ਕਿ ਕਈ ਵਾਰ ਏਜੰਸੀਆਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੀਆਂ ਇਹੋ ਜਿਹੇ ਜਿਹੜੇ ਲੋਕ ਸੇਵਾ ਕਰਦੇ ਆ ਕੇ, ਦੇਸ਼ਾਂ ਨੂੰ ਸਹਿਯੋਗ ਕਰਦੇ ਆ। ਇਹ ਵੀ ਗੱਲ ਸੁੱਟਣ ਵਾਲੀ ਨਹੀਂ। ਕੁਛ ਲੋਕ ਜੋੜ ਰਹੇ ਨੇ ਕਿ ਭਾਈ ਗੱਲ ਜਿਹੜੀ ਆ ਇਹ ਕਿਤੇ ਨਾ ਕਿਤੇ ਡੇਰੇ ਦੇ ਆਪਸੀ ਵਿਵਾਦ ਨਾਲ ਵੀ ਜੁੜਦੀ ਹੋ ਸਕਦੀ ਹੈ। ਯਾਨੀ ਜਿੰਨੇ ਮੂੰਹ ਉਨੀਆਂ ਹਾਲ ਦੀ ਘੜੀ ਗੱਲਾਂ ਨੇ। ਕੋਈ ਜਾਂਚ ਪੜਤਾਲ ਸਪਸ਼ਟ ਤੌਰ ਤੇ ਮੇਰੇ ਖਿਆਲ ਦੇ ਨਾਲ ਲਾਗੂ ਨਹੀਂ ਕੀਤੀ ਗਈ ਹੈ ਇਸ ਮਾਮਲੇ 'ਤੇ ਕਿ ਜਾਂਚ ਪੜਤਾਲ ਜਿਹੜੀ ਕੋਈ
ਹੋਈ ਹੋਵੇ, ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਇੱਕ ਦਿਨ ਦੇ ਵਿੱਚ ਕਿੰਨੀਆਂ ਗੱਲਾਂ ਨਿਕਲ ਆਈਆਂ। ਉਹ ਚਿੱਠੀ 4 ਪੰਨਿਆਂ ਦੀ ਬਾਅਦ ਦੇ ਵਿੱਚ ਕਿਵੇਂ ਨਿਕਲੀ ਹੈ, ਇੱਕ ਬਹੁਤ ਵੱਡਾ ਸਵਾਲ ਆ। ਇਹ ਬਹੁਤ ਵੱਡਾ ਸਵਾਲ ਆ, ਕਿਉਂਕਿ ਚਿੱਠੀ ਅਲੱਗ ਅਲੱਗ ਕਿ ਇੱਕ ਪੰਨਾ ਪਹਿਲਾਂ ਆ ਗਿਆ, 4 ਪੰਨੇ ਬਾਅਦ ਦੇ ਵਿੱਚ ਕਿਸ ਤਰ੍ਹਾਂ, ਇਹ ਕਈ ਸਵਾਲ ਆ। ਸੋ ਜਿਵੇਂ ਜਿਵੇਂ ਦਿਨ ਬੀਤਣਗੇ ਮੇਰੇ ਖਿਆਲ ਦੇ ਨਾਲ ਇਹ ਸਵਾਲ ਵੀ ਜਿਹੜੇ ਆ ਉਹ ਅਗਾਂਹ ਵੱਧ ਸਕਦੇ ਆ। ਪਰ ਇਹ ਵੀ ਆ ਕਿ ਠੀਕ ਆ, ਇਹਨਾਂ ਸਵਾਲਾਂ ਤੇ ਚਰਚੇ ਵੀ ਹੋਣੇ ਚਾਹੀਦੇ ਆ, ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੇ ਕੋਈ ਲੱਗਦਾ ਮਾਮਲਾ ਕੋਈ ਸ਼ੱਕੀ ਕਿਸੇ ਪੱਖ ਤੋਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਧਿਆਨ ਜਿਹੜਾ ਆ ਉਹ ਮੋਰਚੇ ਤੇ ਵੀ ਲੱਗਣਾ ਚਾਹੀਦਾ, ਕਿਉਂਕਿ ਬਾਬਾ ਜੀ ਨੇ ਜੇ ਆਪਣਾ ਆਪ ਵਾਰਿਆ ਤਾਂ ਮੋਰਚੇ ਵੀ ਵਾਰਿਆ। ਜੇ ਮੰਨ ਲਓ ਸਾਰਾ ਕੁਛ ਇਹ ਸਹੀ ਹੈ, ਜਿਸ ਤਰ੍ਹਾਂ ਚਿੱਠੀ ਦੇ ਮੁਤਾਬਕ ਉਹਨਾਂ ਨੇ ਆਪਣੀ ਭਾਵਨਾ ਉਜਾਗਰ ਕੀਤੀ ਹੈ, ਤਾਂ ਉਹ ਉਸ ਅੰਦੋਲਨ ਵਾਸਤੇ ਅੰਦੋਲਨ ਨੂੰ ਕੋਈ ਢਾਹ ਨਹੀਂ ਲੱਗਣੀ ਚਾਹੀਦੀ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲਿਖੀ ਆ 8 ਪੰਨਿਆਂ ਦੀ ਚਿੱਠੀ, ਹਰ ਇੱਕ ਪੰਨੇ ਤੇ ਇੱਕ ਭਰੋਸਾ। ਦੇਖੋ ਗੱਲ ਇਹ ਆ ਕਿ ਜਿਹੜੇ ਹੈਗੇ ਨੇ ਨਰਿੰਦਰ ਸਿੰਘ ਤੋਮਰ ਖੇਤੀ ਮੰਤਰੀ, ਇਹ ਸਿਰਫ ਤੇ ਸਿਰਫ ਆਪਣੀ ਜੌਬ ਕਰ ਰਹੇ ਆ, ਜਾਂ ਕਹਿ ਲਓ ਕਿ ਜੌਬ ਬਚਾ ਰਹੇ ਆ। ਕੱਖ ਨਹੀਂ ਪੱਲੇ, ਜਿਵੇਂ ਗਾਣਾ ਹੈ ਨਾ, ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਕੱਖ ਨਹੀਂ ਇਹਨਾਂ ਦੇ ਪੱਲੇ ਹੈਗਾ, ਕੋਈ ਗੱਲ ਨਹੀਂ ਕਰਦੇ ਆਪ। ਮੈਨੂੰ ਤੇ ਲੱਗਦਾ ਕਿ ਜੋ ਇਹ ਬੋਲੀ ਬੋਲਦੇ ਆ, ਜੋ ਇਹ ਆ ਕੇ ਸ਼ਬਦਾਵਲੀ ਇਸਤੇਮਾਲ ਕਰਦੇ ਆ, ਉਹ ਵੀ ਸਕ੍ਰਿਪਟਡ ਹੁੰਦੀ ਹੋਊਗੀ। ਇੰਨੇ ਜ਼ਿਆਦਾ ਦਬਾਅ ਪਿਆ। ਸਾਰੀ ਕੈਬਨਿਟ ਦੇ ਮਾਲਕ ਤੁਹਾਨੂੰ ਪਤਾ ਹੀ ਆ ਕੌਣ ਹੈ। ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਬਸ ਜਿੱਦਾਂ ਦੂਸਰੇ ਆ ਕੇ ਕਹਿ ਦਿੰਦੇ ਆ ਕਿ ਏਦਾਂ ਕਰ ਦਿਓ, ਇਹ ਆ ਕੇ ਬੋਲ ਦਿੰਦੇ, ਹੋਰ ਕੁਛ ਨਹੀਂ ਹੈ। ਚਿੱਠੀ ਇਹਨਾਂ ਨੇ ਲਿਖ ਦਿੱਤੀ ਆ, ਲਿਖਣਾ ਇਹਨਾਂ ਦਾ ਫਰਜ਼ ਹੈ, ਸੁਣਾਉਣਾ ਸਾਡਾ ਫਰਜ਼ ਆ। 8 ਨੁਕਤੇ ਜਿਹੜੇ ਕੇਂਦਰੀ ਨੁਕਤੇ ਇਹਨਾਂ ਨੇ ਰੱਖੇ ਆ ਚਿੱਠੀ ਦੇ ਵਿੱਚ, ਉਹ ਉਹੀ ਆ ਕਿ ਕਿਸਾਨਾਂ ਦੀ ਜ਼ਮੀਨ ਨੂੰ ਖਤਰਾ ਨਹੀਂ, ਮਾਲਕਾਨਾ ਹੱਕ ਉਹਨਾਂ ਦਾ ਰਹੇਗਾ, ਕਿਸਾਨਾਂ ਨੂੰ ਤੈਅ ਸਮੇਂ ਤੇ ਭੁਗਤਾਨ ਕੀਤਾ ਜਾਵੇਗਾ, ਯਾਨੀ 2 ਹੋ ਗਏ। ਤੀਜਾ, ਤੈਅ ਸਮੇਂ ਤੇ ਭੁਗਤਾਨ ਨਹੀਂ ਕਰਨ ਤੇ ਜੁਰਮਾਨਾ ਲੱਗੇਗਾ। ਚੌਥਾ, ਖੁੱਲੇ ਬਾਜ਼ਾਰ ਵਿੱਚ ਚੰਗੇ ਮੁੱਲ ਤੇ ਫਸਲ ਵੇਚਣ ਦਾ ਬਦਲਾ ਹੈ। ਪੰਜਵਾਂ, MSP ਜਾਰੀ ਹੈ ਤੇ ਜਾਰੀ ਰਹੇਗੀ। ਛੇਵਾਂ, ਮੰਡੀਆਂ ਚਾਲੂ ਹਨ ਤੇ ਚਾਲੂ ਰਹਿਣਗੀਆਂ। ਸੱਤਵਾਂ, ਸਮਝੌਤਾ ਫਸਲਾਂ ਲਈ ਹੋਵੇਗਾ, ਜ਼ਮੀਨ ਲਈ ਨਹੀਂ। ਕਿਸਾਨ ਜਦੋਂ ਚਾਹੁਣ ਸਮਝੌਤਾ ਖਤਮ ਕਰ ਸਕਦੇ, ਕੰਟਰੈਕਟ ਫਾਰਮਿੰਗ ਦੇ ਸੰਦਰਭ ਦੇ ਵਿੱਚ ਉਹ ਕਹਿ ਰਹੇ ਆ। ਤੇ ਲਾਸਟ ਯਾਨੀ APMC ਮੰਡੀਆਂ ਕਾਨੂੰਨ ਦੇ ਦਾਇਰੇ ਤੋਂ ਬਾਹਰ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ 8 ਉਹੀ ਗੱਲਾਂ ਨੇ, ਭਾਵੇਂ ਕਿ ਉਹੀ ਮਹਾਰਨੀ ਖੜੀ ਜਾ ਰਹੀ ਆ ਜਿਹੜੀ ਆਪਾਂ ਸ਼ੁਰੂ ਤੋਂ ਦੇਖ ਰਹੇ ਹਾਂ। ਤਾਂ ਕਿਸਾਨ ਇਹਨਾਂ ਨੁਕਤਿਆਂ ਤੇ 1 ਬਾਈ 1 ਬਹੁਤ ਵਾਰੀ ਚਰਚਾ ਕਰ ਚੁੱਕੇ ਆ। ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਗਰੰਟੀ ਦੀ ਤੁਸੀਂ ਗੱਲ ਕਰਦੇ ਹੋ, ਗਰੰਟੀ ਤੇ ਤੁਹਾਡਾ ਚੋਣ ਮੈਨੀਫੈਸਟੋ ਵੀ ਸੀਗਾ। ਤੁਸੀਂ ਕਿਹਾ ਸੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਦੇਵਾਂਗੇ, ਪਰ ਭੌਂਕੇ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਤਾਂ ਜਾ ਕੇ ਸੁਪਰੀਮ ਕੋਰਟ 'ਚ ਤੁਸੀਂ ਆਖਿਆ ਕਿ ਨਾ 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 ਨਾ, ਜੇ ਇਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਦਿਆਂਗੇ ਤੇ ਫਿਰ ਤੇ ਬਹੁਤ ਵੱਡਾ ਆਰਥਿਕ ਨੁਕਸਾਨ ਝੱਲਣਾ ਪਊਗਾ ਦੇਸ਼ ਨੂੰ। ਤੁਸੀਂ ਤੇ ਕਈ ਕਿਸਮ ਦੀਆਂ ਗੱਲਾਂ, ਤੁਸੀਂ ਤਾਂ ਸਮਾਰਟ ਸਿਟੀ ਬਣਾਉਣ ਦਾ ਵੀ ਤੁਸੀਂ ਤਾਂ ਵਾਅਦਾ ਕੀਤਾ ਸੀਗਾ, ਕਿੰਨੀਆਂ ਸਮਾਰਟ ਸਿਟੀ ਬਣ ਗਈਆਂ। ਤੁਸੀਂ ਤੇ 1 ਕਰੋੜ ਰੁਜ਼ਗਾਰ ਦਾ ਸਾਲ ਦਾ ਵਾਅਦਾ ਕੀਤਾ ਸੀ ਪਿਛਲੇ ਟਰਮ ਦੇ ਵਿੱਚ। ਕੀ ਹੋਇਆ ਉਸ ਟੈਨਿਓਰ ਦੇ ਵਿੱਚ, ਕਿ ਕਿੰਨਾ ਰੁਜ਼ਗਾਰ ਹੋਇਆ, ਜਦ ਕਿ ਅੰਕੜਾ ਤੇ ਦੱਸਦਾ ਸੀਗਾ ਕਿ ਹੁਣ ਤੱਕ ਦੀ ਇਤਿਹਾਸ ਦੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਇਸ ਦੌਰ ਦੇ ਵਿੱਚ ਆ। ਸੋ ਗੱਲ ਤੇ ਉਹ ਆ ਨਾ ਕਿ ਯਕੀਨ ਗਵਾ ਚੁੱਕੀ ਆ ਸਰਕਾਰ। ਠੀਕ ਆ, ਉਹਨਾਂ ਦੇ ਸਮਰਥਕਾਂ ਨੂੰ, ਸਪੋਰਟਰਾਂ ਨੂੰ ਯਕੀਨ ਹੋਏਗਾ, ਪਰ ਇੱਕ ਬਹੁਤ ਵੱਡੇ ਵਰਗ ਦਾ ਭਰੋਸਾ ਨਹੀਂ ਹੈ। ਦੇਖੋ, ਜੇ ਭਰੋਸਾ ਹੋਵੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਇੰਨੀ ਦਫਾ ਕਹਿ ਚੁੱਕਾ, ਤਾਂ ਕੀ ਗੱਲ ਆ, ਪ੍ਰਧਾਨ ਮੰਤਰੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਨਾ, ਕੀ ਹਿੰਦੂ ਕੀ ਮੁਸਲਮਾਨ। ਤਾਂ ਜੇ ਪ੍ਰਧਾਨ ਮੰਤਰੀ ਦੇ ਵਿੱਚ ਯਕੀਨ ਹੋਵੇ, ਪ੍ਰਧਾਨ ਮੰਤਰੀ ਦੀਆਂ ਗੱਲਾਂ ਦੇ ਵਿੱਚ ਯਕੀਨ ਹੋਵੇ, ਸਰਕਾਰ ਦੇ ਵਿੱਚ ਲੋਕਾਂ ਦਾ ਯਕੀਨ ਹੋਵੇ, ਤੇ ਲੋਕ ਉੱਠ ਕੇ ਚਲੇ ਜਾਣ, ਉੱਥੇ ਵਾਰ-ਵਾਰ ਮਰਨ ਨਾ। ਇੰਨੀਆਂ ਮੌਤਾਂ ਹੋ ਚੁੱਕੀਆਂ। ਇਸ ਕਰਕੇ ਸਰਕਾਰ ਜੋ ਮਰਜ਼ੀ ਕਹੀ ਜਾਵੇ, ਇਹ ਤੇ ਹੁਣ ਦੇਖੋ ਡਿਪਲੋਮੈਟਿਕ ਚਾਲਾਂ ਨੇ ਕਿ ਜਿੱਦਾਂ ਮੈਂ ਅੱਗੇ ਕਿਹਾ ਕਿ ਕੋਰਟ ਦੇ ਵਿੱਚ ਇਹਨਾਂ ਨੇ ਜਾ ਕੇ ਕਿਹਾ ਕਿ ਕਿਸਾਨ ਗੱਲ ਨਹੀਂ ਕਰਦੇ, ਯੈਸ ਔਰ ਨੋ ਹੀ ਕਹਿੰਦੇ ਆ। ਹੁਣ ਇਹੀ ਚੀਜ਼ਾਂ ਕੋਰਟ ਦੇ ਵਿੱਚ ਜਾ ਕੇ ਫੇਰ ਕਹਿਣਗੇ ਕਿ ਦੇਖੋ ਜੀ, ਅਸੀਂ ਤਾਂ ਉਹਨਾਂ ਨੂੰ ਫੇਰ ਗੱਲਬਾਤ ਦਾ ਸੱਦਾ ਦਿੱਤਾ, ਅਸੀਂ ਤਾਂ ਉਹਨਾਂ ਨੂੰ ਕਿਹਾ, ਆਹ ਭਰੋਸਾ ਦਿੱਤਾ। ਮਤਲਬ ਕਿ ਆਪਣਾ ਪੱਖ ਮਜ਼ਬੂਤ ਕੀਤਾ ਜਾ ਰਿਹਾ, ਆਪਣੇ ਆਪ ਨੂੰ ਸੱਚਾ ਸੁੱਚਾ ਜਿਹੜਾ ਸਵਿਤਰਾ ਹੀ ਕਹਿ ਲਓ, ਸੱਚਾ ਸਵਿਤਰਾ ਜਿਹੜਾ ਸਾਫ਼ ਸਵਿਤਰਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਐਸਾ ਨਹੀਂ ਹੈ। ਸਰਕਾਰ ਦੀ ਕਿਸੇ ਗੱਲ ਤੇ ਲੋਕ ਯਕੀਨ ਨਹੀਂ ਕਰ ਰਹੇ। ਲੋਕ ਤੋਂ ਭਾਵੇਂ ਆ ਕਿ ਇਹਨਾਂ ਦੇ ਸਮਰਥਕ ਲੋਕ ਨਹੀਂ, ਜਿਹੜੇ ਇਹਨਾਂ ਦੀਆਂ ਨੀਤੀਆਂ ਨੂੰ ਸਮਝਦੇ ਆ ਜਾਂ ਇਹਨਾਂ ਦੀਆਂ ਨੀਤੀਆਂ ਦੀ ਮੁਖਾਲਫਤ ਕਰਦੇ ਉਹ ਲੋਕ। ਜੀ ਜੀ। ਮੈਨੂੰ ਜੀ ਅਗਲੀ ਗੱਲ ਕਰੀਏ, ਕੇਜਰੀਵਾਲ ਨੇ ਵਿਧਾਨ ਸਭਾ ਦੇ ਵਿੱਚ ਪਾੜੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ।
ਹਾਂਜੀ ਦੇਖੋ, ਇਹਨਾਂ ਨੇ ਇਜਲਾਸ ਸੱਦ ਲਿਆ, ਨਾ ਨਾ ਕਰਤੇ ਪਿਆਰ ਹੋ, ਜਿੱਦਾਂ ਗਾਣਾ ਸੀਗਾ ਨਾ ਕਿ ਨਾ ਨਾ ਕਰਦੇ ਕਰਦੇ ਇਹਨਾਂ ਨੇ ਖੀਰੀ ਸੱਦ ਲਿਆ ਇਜਲਾਸ। ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਕੰਮ ਕੀਤੇ ਸੀਗੇ, ਵੈਸੇ ਉਹਨੇ ਪਾੜੇ ਨਹੀਂ ਕਾਨੂੰਨ, ਤੇ ਉਦੋਂ ਇਹ ਕਹਿੰਦੇ ਸੀ ਇਹ ਡਰਾਮਾ, ਮਤਲਬ ਕਿ ਜਿਸ ਤਰ੍ਹਾਂ ਉਹਨਾਂ ਨੇ ਇਜਲਾਸ ਸੱਦਿਆ ਸੀ ਕਹਿੰਦੇ ਕਿ ਸਭ ਡਰਾਮਾ। ਤਾਂ ਚਲੋ ਕਈ ਵਾਰ ਡਰਾਮਾ ਵੀ ਅੱਛਾ ਹੁੰਦਾ। ਤਾਂ ਇਹਨਾਂ ਨੇ ਚਲੋ ਜੋ ਗੱਲ ਕੀਤੀ ਆ, ਮੇਰੇ ਖਿਆਲ ਦੇ ਨਾਲ ਕੋਈ ਗੱਲ ਮਾੜੀ ਨਹੀਂ ਹੈ। ਤੇ ਇਹਨਾਂ ਨੇ ਉੱਥੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਾਏ ਆ। ਫਿਰ ਇਸ ਤੋਂ ਇਲਾਵਾ ਸਵਾਲ ਵੀ ਕੀਤਾ ਕਿ ਹੋਰ ਕਿੰਨੀਆਂ ਜਾਨਾਂ ਲਓਗੇ ਪ੍ਰਧਾਨ ਮੰਤਰੀ ਜੀ। ਇਹਨਾਂ ਦਾ ਕਾਫੀ ਭਾਵੁਕ ਸੰਬੋਧਨ ਸੀਗਾ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਬਦਤਰ ਨਾ ਬਣੋ, ਮਤਲਬ ਕਿ ਤਾਕੀਦ ਕੀਤੀ ਆ ਕਿ ਅੰਗਰੇਜ਼ਾਂ ਤੋਂ ਹੁਣ ਬਦਤਰ ਨਾ ਹੋਵੋ, ਉਹਨਾਂ ਤੋਂ ਗਏ ਗੁਜ਼ਰੇ ਨਾ ਬਣੋ। ਨਾਲ ਸਵਾਲ ਵੀ ਕੀਤਾ ਕਿ ਕਰੋਨਾ ਕਾਲ ਦੇ ਵਿੱਚ ਆਰਡੀਨੈਂਸ ਲਿਆ ਕੇ ਬਿੱਲ ਪਾਸ ਕਰਨਾ ਪਿਆ, ਕੀ ਮਜਬੂਰੀ ਸੀ? ਤੇ ਪਹਿਲੀ ਵਾਰ ਰਾਜ ਸਭਾ 'ਚ ਬਿਨਾਂ ਵੋਟਿੰਗ ਦੇ ਤਿੰਨੋਂ ਕਾਨੂੰਨ ਪਾਸ ਕਰ ਦਿੱਤੇ ਗਏ। ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਇਹ ਕਾਨੂੰਨ ਕਿਸਾਨਾਂ ਲਈ ਨਹੀਂ, ਸਗੋਂ ਭਾਜਪਾ ਪਾਰਟੀ ਦੀ ਚੋਣ ਫੰਡਿੰਗ ਲਈ ਬਣੇ ਹਨ। ਵੈਸੇ ਦੇਖੋ, ਚਲਦੇ ਹੈ ਕਿ ਬਹੁਤ ਦੇਰ ਤੱਕ ਇਹ ਚੁੱਪ ਰਹੇ ਕੇਜਰੀਵਾਲ ਸਾਹਿਬ, ਮਤਲਬ ਕਿ ਸਮਾਂ ਜਾਂ ਸਮੇਂ ਦੀ ਚਾਲ ਵੇਖ ਕੇ ਚੱਲੇ। ਔਰ ਇਸ ਤੋਂ ਇਲਾਵਾ ਕਾਨੂੰਨ ਵੀ ਬੇਸ਼ੱਕ ਨੋਟੀਫਾਈਡ ਕਰ ਦਿੱਤਾ ਇਹਨਾਂ ਨੇ, ਹਾਲਾਂਕਿ ਦੇ ਵਿੱਚ ਪਹਿਲਾਂ ਇਹ ਕਹਿ ਗਏ ਕਿ ਹਾਂਜੀ ਨੋਟੀਫਾਈਡ ਅਸੀਂ ਕਰਨਾ ਹੀ ਕਰਨਾ ਸੀ, ਸਾਡੀ ਮਜਬੂਰੀ। ਬਾਅਦ 'ਚ ਕਹਿੰਦੇ ਕਿ ਨਹੀਂ ਜੀ ਅਫਵਾਹ ਕਿਵੇਂ ਉਡਾਈ ਹੈ ਪਤਾ ਨਹੀਂ, ਜਾਂ ਮੇਰੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ, ਇਸ ਵਾਲੇ ਤੋਂ ਇਹੀ ਕਹਿੰਦੇ ਸੀਗੇ। ਤਾਂ ਖੈਰ ਉਹ ਚੀਜ਼ਾਂ ਥੋੜ੍ਹਾ ਨੁਕਸਾਨ ਕਰ ਗਈਆਂ ਸੀ ਰਾਜਨੀਤਿਕ ਤੌਰ 'ਤੇ। ਤਾਂ ਮੈਨੂੰ ਲੱਗਦਾ ਕਿ ਪੰਜਾਬ ਵਾਲਿਆਂ ਦਾ ਜ਼ੋਰ ਜਿਹੜਾ ਉਹ ਪਿਆ ਵਾ, ਉੱਥੇ ਜ਼ੋਰ ਪਿਆ ਕਿ ਭਾਈ ਇਸ ਤਰ੍ਹਾਂ ਨਹੀਂ ਗੱਡੀ ਚੱਲੇਗੀ, ਤੁਸੀਂ ਇੰਨੇ ਜ਼ਿਆਦਾ ਡਿਪਲੋਮੈਟ ਨਾ ਹੋਵੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਂਝੇ ਜਾਈਏ ਪੰਜਾਬ ਦੇ ਵਿੱਚ। ਤਾਂ ਹਰਿਆਣੇ ਦੇ ਵਿੱਚ ਵੀ ਇਲੈਕਸ਼ਨ ਹੈ ਨਾ, ਦੋਹਰੀ ਹੁਣ ਚੱਕਰ ਤੇ ਦੋਹਰੀ ਭੂਮਿਕਾ ਹੈ। ਕਿਉਂਕਿ ਦੇਖੋ, ਹਰਿਆਣੇ ਦਾ ਇਲੈਕਸ਼ਨ ਵੀ ਕਿਸੇ ਵੇਲੇ ਵੀ ਹੋ ਸਕਦਾ। ਮੈਂ ਤਾਂ ਕਰਿਆ ਕਿ ਹਰਿਆਣੇ ਦਾ ਵੀ ਇਲੈਕਸ਼ਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ। ਦੁਸ਼ਯੰਤ ਚੌਟਾਲਾ ਤੇ ਅੰਦਰ ਖਾਤੇ ਬਹੁਤ ਜ਼ਿਆਦਾ ਦਬਾਅ ਹੈ, ਤਾਂ ਇਸ ਕਰਕੇ ਹਰਿਆਣੇ ਨੂੰ ਵੀ ਦੇਖ ਰਹੇ ਨੇ। ਯੂਪੀ ਦੇ ਵਿੱਚ ਇਲੈਕਸ਼ਨ ਤੇ ਆਪਣੇ ਪੰਜਾਬ ਦੇ ਨਾਲ ਹੀ ਆ। ਇਹ ਜਿਹੜੀਆਂ ਤਿੰਨ ਸਟੇਟਾਂ ਨੇ ਇਸ ਵੇਲੇ ਕਿਸਾਨੀ ਦੇ ਮੁੱਦੇ ਤੇ ਬਹੁਤ ਜ਼ਿਆਦਾ ਪੱਖੀਆਂ ਹੋਈਆਂ ਨੇ। ਇਸੇ ਕਰਕੇ ਫਿਰ ਉਹਨਾਂ ਨੇ ਇਜਲਾਸ ਸੱਦਿਆ। ਪਰ ਮੈਂ ਫਿਰ ਵੀ ਵਾਰ-ਵਾਰ ਕਹਿੰਦਾ ਕਿ ਅਕਾਲੀਆਂ ਨੇ ਅਲਾਇੰਸ ਤੋੜਿਆ ਸੀ, ਅਕਾਲੀਆਂ ਨੇ ਵਜ਼ਾਰਤ ਨੂੰ ਠੋਕਰ ਮਾਰੀ ਸੀਗੀ। ਸਾਡੀ ਨਜ਼ਰ ਦੇ ਵਿੱਚ ਛੋਟੇ ਕਦਮ ਹੋ ਸਕਦੇ ਆ, ਸਾਡੇ ਐਨਾਲਿਸਿਸ ਦੇ ਵਿੱਚ ਇਹ ਚੀਜ਼ਾਂ ਛੋਟੀਆਂ ਜਾਪਦੀਆਂ ਹੋਣਗੀਆਂ, ਪਰ ਓਵਰਆਲ ਜੇ ਕਹੀਏ ਤਾਂ ਇਹਨਾਂ ਦਾ ਮੈਸੇਜ ਜਿਹੜਾ ਹੈ ਉਹ ਸਾਡੇ ਹੱਕ 'ਚ ਭੁਗਤਦਾ। ਤੁਸੀਂ ਇਹਨੂੰ ਲੋਕ ਏਕੇ ਦੀ ਜਿੱਤ ਕਹਿ ਲਓ, ਇਹਨਾਂ ਲੋਕਾਂ ਨੂੰ ਪਹਿਲੀ ਵਾਰੀ ਇੰਨਾ ਪ੍ਰੈਸ਼ਰ ਹੇਠ ਵੇਖਦੇ, ਤੁਸੀਂ ਉਹ ਸਮਝ ਲਓ, ਜੋ ਮਰਜ਼ੀ ਆ। ਪਰ ਇਹ ਸਾਰੇ ਆਖਰ ਨੂੰ ਇਸ ਮੁੱਦੇ ਤੇ ਰਹੇ ਆ, ਕਿਸਾਨੀ ਦੇ ਮੁੱਦੇ ਤੇ। ਤਾਂ ਮੈਂ ਸਮਝਦਾ ਕਿ ਪਹਿਲੀ ਵਾਰੀ ਆ ਕਿ ਰਾਜਨੀਤੀ ਜਿਹੜੀ ਆ ਉਹ ਘੁੰਮ ਘੁਮਾ ਕੇ ਸਿਰਫ ਤੇ ਸਿਰਫ ਇੱਕੋ ਕਿੱਲੇ ਦੇ ਨਾਲ ਆ ਕੇ ਵੱਜਦੀ ਹੈ, ਉਹ ਲੋਕਾਂ ਦਾ ਮੁੱਦਾ। ਤੇ ਲੋਕਾਂ ਦਾ ਮੁੱਦਾ ਚਾਹੇ ਕੱਲ੍ਹ ਨੂੰ ਕੋਈ ਬੇਰੁਜ਼ਗਾਰਾਂ ਦਾ ਵੀ ਹੋਵੇ, ਅਸੀਂ ਉਹ ਵੀ ਕਹਾਂਗੇ ਲੋਕਾਂ ਦਾ ਮੁੱਦਾ। ਤਾਂ ਲੋਕਾਂ ਦੇ ਮੁੱਦਿਆਂ ਤੇ ਰਾਜਨੀਤੀ ਕੇਂਦਰਿਤ ਰਵੇ, ਰਾਜਨੀਤੀ ਹੁੰਦੀ ਰਵੇ, ਕੋਈ ਚੱਕਰ ਨਹੀਂ ਹੈ। ਜੀ। ਤੇ ਮੈਨੂੰ ਜੀ ਜਾਂਦੇ ਜਾਂਦੇ ਗੱਲ ਕਰੀਏ, ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ 6 ਜ਼ਿਲ੍ਹਿਆਂ ਤੋਂ ਸਭ ਤੋਂ ਵੱਧ ਕਹਿੰਦੇ ਯੋਗਦਾਨ ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਦੱਸਿਆ। ਨਹੀਂ, ਇਹਨਾਂ ਡੁੱਬੜਿਆਂ ਨੇ ਤਾਂ ਸਾਡਾ ਜ਼ਿਲ੍ਹਾ ਵੀ ਵਿੱਚ ਰੱਖ ਦਿੱਤਾ, ਮੇਰੇ ਖਿਆਲ ਦੇ ਨਾਲ ਮੁਕਤਸਰ ਵੀ ਰੱਖ ਦਿੱਤਾ, ਗਲਤ ਆ। ਲੁਧਿਆਣਾ ਵੀ ਰੱਖ ਦਿੱਤਾ, ਮੋਗਾ ਵੀ, ਫਿਰੋਜ਼ਪੁਰ ਵੀ, ਬਠਿੰਡਾ ਵੀ, ਸੰਗਰੂਰ ਵੀ। ਇੱਥੇ ਦੇਖੋ ਜੀ, ਇੱਕ ਤੇ 44% ਮਾਮਲੇ ਜਿਹੜੇ ਆ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ 'ਚ ਪਰਾਲੀ ਸਾੜਨ ਦੇ ਵਧੇ ਆ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਵੀ ਅੰਕੜਾ ਦਿੱਤਾ ਮੇਰੇ ਖਿਆਲ ਦੇ ਨਾਲ ਕਿ ਦੇਖੋ ਜੀ, ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਸੀਗਾ ਉਹ 42% ਸੀਗਾ ਅਕਤੂਬਰ ਤੋਂ ਦਸੰਬਰ ਦੇ ਦਰਮਿਆਨ ਦਿੱਲੀ ਦੇ ਪ੍ਰਦੂਸ਼ਣ ਦੇ ਵਿੱਚ। ਇਹ ਸਾਰਾ ਕੁਛ ਹੈ ਜਿਹੜਾ ਉਹ ਕੀਤਾ ਵਾ ਮੇਰੇ ਖਿਆਲ ਦੇ ਨਾਲ ਸਿਸਟਮ ਆਫ ਏਅਰ ਕੁਆਲਿਟੀ ਐਂਡ ਮੌਸਮ ਦੀ ਭਵਿੱਖਬਾਣੀ ਅਤੇ ਖੋਜ, ਜਿਹਨੂੰ ਸਫਰ ਕਹਿੰਦੇ ਆ, ਇਹਨਾਂ ਦਾ ਕੀਤਾ ਹੋਇਆ ਇੱਕ ਅੰਕਲਨ ਦੱਸਦਾ। ਪਰ ਗੱਲ ਇਹ ਆ ਕਿ ਕਿਹਦਾ ਯਕੀਨ ਕਰੀਏ, ਕਿਹਦਾ ਨਾ ਕਰੀਏ। ਸਾਡੇ ਇੱਥੋਂ ਦੇ ਤੁਹਾਨੂੰ ਪਤਾ ਹੀ ਆ PAU ਦੇ ਜਿਹੜੇ ਡਾਕਟਰ ਨੇ, ਬੀਬੀਆਂ ਸੀ ਸ਼ਾਇਦ, ਉਹਨਾਂ ਨੇ ਤਾਂ ਦੇਖ ਲਿਖ ਕੇ ਇਹਨਾਂ ਨੂੰ ਚੈਲੰਜ ਕੀਤਾ ਸੀਗਾ ਕਿ ਆਓ ਦੱਸੋ। ਉਹ ਕਹਿੰਦੇ ਕਿ ਅਸੀਂ ਪਿਛਲੇ 3 ਸਾਲ ਦਾ, ਮੇਰੇ ਖਿਆਲ ਦੇ ਨਾਲ ਉਹਨਾਂ ਨੇ 15, 16, 17 ਜਾਂ 16, 17, 18 ਦਾ 3 ਸਾਲ ਦਾ ਡਾਟਾ ਡੇ ਬਾਈ ਡੇ ਦਾ ਜਾਰੀ ਕੀਤਾ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਹਵਾਵਾਂ ਦੀ ਗਤੀ ਇੰਨੀ ਹੁੰਦੀ ਹੋਈ ਨਹੀਂ ਕਿ ਧੂੰਆਂ ਇੰਨਾ ਸਫ਼ਰ ਤੈਅ ਕਰ ਸਕੇ। ਤਾਂ ਸਫ਼ਰ ਵਾਲੇ ਕਹਿੰਦੇ ਆ ਕਿ ਧੂੰਆਂ ਇੰਨਾ ਸਫ਼ਰ ਕਰਕੇ ਦੇਖਿਆ ਕਿ ਸਾਨੂੰ ਸਫ਼ਰ ਕਰ ਰਿਹਾ। ਸਮਝ ਨਹੀਂ ਆ ਰਹੀ ਕਿ ਇਸ ਸਫ਼ਰ ਦੇ ਵਿੱਚ ਸਬਰ ਕਿਹਦੇ ਕੋਲ ਆ, ਬੇਸਬਰ ਕਿਹਦੇ ਕੋਲ ਆ, ਕੋਈ ਪਤਾ ਨਹੀਂ ਲੱਗਦਾ ਜੀ। ਤੇ ਨਾਲੇ ਮਿੰਟੂ ਜੀ, ਇਹ ਕਿੱਦਾਂ ਪਤਾ ਕਰਦੇ ਵੀ ਇਹਨਾਂ ਹੀ 6 ਜ਼ਿਲ੍ਹਿਆਂ ਤੋਂ ਆਇਆ ਸੀਗਾ ਧੂੰਆਂ?
ਹਾਂ ਮੈਂ ਉਹੀ ਤਾਂ ਕਹਿ ਰਿਹਾ ਨਾ, ਪਤਾ ਨਹੀਂ ਕਿਹੜੇ ਘੁੱਗੂ ਲਾਏ ਇਹਨਾਂ ਨੇ ਫਿੱਟ ਕੀਤੇ ਨੇ। ਉਹੀ ਤਾਂ ਗੱਲ ਹੈ ਨਾ, ਕਿਹੜੀ ਸਟੱਡੀ ਤੇ ਅਸੀਂ ਯਕੀਨ ਕਰੀਏ। ਸਾਡੀਆਂ ਉਹਨਾਂ ਬੀਬੀਆਂ ਨੇ, ਦੋ ਬਹੁਤ ਜਿਹੜੀਆਂ ਵਿਦਿਆਰਥੀ ਸੀਗੀਆਂ, ਉਹਨਾਂ ਨੇ ਇੱਕ ਦਿਨ ਦਾ ਦੱਸਿਆ ਕਿ ਇੰਨੇ ਕਿਲੋਮੀਟਰ ਪਰ ਆਵਰ ਹਵਾ ਚੱਲ ਰਹੀ ਸੀਗੀ, ਇੰਨੀ ਚਾਹੀਦੀ ਸੀਗੀ। ਉਹ ਸਾਰਾ ਡਾਟਾ ਹੈਗਾ, ਉਹਨਾਂ ਨੇ ਛਾਪਿਆ ਲੇਖ ਦੇ ਵਿੱਚ। ਆਹ ਥੋੜ੍ਹਾ ਸਮਾਂ ਪਹਿਲਾਂ ਹੀ ਤੁਸੀਂ ਉਹ ਲੱਭ ਸਕਦੇ ਹੋ, ਗੂਗਲ 'ਤੇ ਸਰਚ ਕਰ ਲਿਓ, ਤੁਹਾਨੂੰ ਮਿਲ ਜਾਣਾ ਵਾ। ਉਹ ਦੋ ਬੀਬੀਆਂ ਨੇ ਲੇਖ ਲਿਖੇ ਬਾਅਦ ਦੇ ਵਿੱਚ ਅਖਬਾਰਾਂ 'ਚ। ਉਹ ਸਟੱਡੀ ਕਿਹਦੇ 'ਤੇ ਕਰੀਏ ਸਮਝ ਤੋਂ ਪਰੇ। ਚਲੋ ਅਕਤੂਬਰ, ਨਵੰਬਰ, ਦਸੰਬਰ ਛੱਡ ਦਿਓ, ਇਹਨਾਂ ਨੂੰ ਕਹੋ ਕਿ ਹੁਣ ਹੀ 9 ਮਹੀਨੇ ਐਂ ਕਰੋ, ਦਿੱਲੀ ਨੂੰ ਪੋਲਿਊਟਡ ਸ਼ਹਿਰਾਂ ਦੀ ਸੂਚੀ 'ਚੋਂ ਬਾਹਰ ਕੱਢ ਦਿਓ। ਹੁਣ ਹੀ ਲੋਕਾਂ ਦਾ ਪੁੰਨ ਕੱਟ ਲਓ। ਚਲੋ ਕਿਸਾਨ ਦੇ ਹਿੱਸੇ ਪਾਪ ਆ ਜਾਣ ਦਿਓ, ਪਾਪ ਆ ਜਾਣ ਦਿਓ। ਜਦੋਂ ਤੱਕ ਨਹੀਂ ਨਿਬੜਦਾ ਕਿ ਤੁਹਾਨੂੰ ਬਿਮਾਰ ਕਰ ਰਿਹਾ, ਤਾਂ ਖੁਦ ਕਿਹੜਾ ਬਿਮਾਰ ਨਹੀਂ ਹੁੰਦਾ ਹੋਊਗਾ। ਫਿਰ ਮੁਕਤਸਰ ਦੇ ਵਿੱਚ ਅਸੀਂ ਕਿਹੜਾ ਬਿਮਾਰ ਨਹੀਂ ਹੋਵਾਂਗੇ? ਸਾਡੀ ਵੀ ਤਾਂ ਜਾਨ ਨੂੰ ਖੌਅ ਹੀ ਆ। ਪਰ ਹੁਣ ਕੀ, ਹੁਣ ਕਿਸਾਨ ਦੇ ਡਾਂਗ ਮਾਰ ਕੇ ਸਿਰ ਪਾੜ ਦਈਏ ਕਿਉਂਕਿ ਉਹਦੀ ਆਪਣੀ ਮਜਬੂਰੀ, ਜਾਂ ਤਾਂ ਉਹਦਾ ਹੱਲ ਕਰ ਦਿਓ। ਤਾਂ ਗੱਲ ਇਹ ਹੈ ਕਿ ਚਲੋ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ, ਹੁਣ 9 ਮਹੀਨੇ ਦਿੱਲੀ ਬਚਾ ਕੇ ਦਿਖਾ ਦਿਓ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ। ਅਤੇ ਇਸ ਉੱਤੇ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।